ਬਾਜਵਾ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਦੀ ਸ਼ਿਕਾਇਤ ਗਵਰਨਰ ਦੇ ਕੋਲ ਲਾਈ ਹੈ ਤੇ ਗਵਰਨਰ ਦੇ ਨਾਲ ਪਹਿਲਾਂ ਹੀ ਉਹਨਾਂ ਦਾ ਕਈ ਮਸਲਿਆਂ ਤੇ 36 ਦਾ ਅੰਕੜਾ ਚੱਲਦਾ। ਹਾਂਜੀ, ਸਮਝ ਲਓ ਫਿਰ 37 ਦਾ ਹੋ ਗਿਆ, ਇੱਕ ਹੋਰ ਚੱਲ ਗਈ ਸ਼ਿਕਾਇਤ। ਤੇ ਖੈਰ ਦੇਖੋ ਗੱਲ ਕੀ ਹੈ ਕਿ ਇਸ ਮਾਮਲੇ ਦੇ ਵਿੱਚ ਜੇ ਆਪਾਂ ਹੁਣ ਸੰਖੇਪ ਚ ਜਾਈਏ, ਕਿਉਂਕਿ ਸਮਾਂ ਕਾਫੀ ਅੱਜ ਤੁਹਾਡਾ ਲੰਘ ਚੁੱਕਾ ਵਾ, ਇਹ ਆ ਕਿ ਪਿਛਲੇ ਦਿਨ ਹੀ ਇੱਕ ਖਬਰ ਜਿਹੜੀ ਹੈ ਉਹ ਇੱਥੇ ਬਹੁਤ ਜ਼ੋਰ ਸ਼ੋਰ ਦੇ ਨਾਲ ਟ੍ਰੈਂਡਿੰਗ ਹੋਈ। ਉਹ ਖਬਰ ਇਹ ਸੀਗੀ ਕਿ ਜੀ ਇੱਕ ਹੋਰ ਬੌਸ ਦਾ ਭੇਜਿਆ ਹੋਇਆ ਪਿਆਦਾ ਉਰੇ ਆ ਗਿਆ ਵਾ ਦਿੱਲੀ ਦੇ ਵਿੱਚ। ਜੀ ਅਸਲ ਚ ਕੀ ਸੀਗਾ ਕਿ ਇੱਕ ਚੀਫ ਸੈਕਟਰੀ ਮੀਟਿੰਗ ਲੈ ਰਹੇ, ਉਹਦੇ ਵਿੱਚ ਇੱਕ ਵਿਅਕਤੀ ਬੈਠਾ ਹੈ ਵਿਸ਼ੇਸ਼ ਤੌਰ ਤੇ ਜੱਜ ਕੇ ਪੂਰਾ ਸੱਜ ਤੱਜ ਕੇ, ਉਹਦੇ ਬਾਰੇ ਕਿਹਾ ਗਿਆ ਕਿ ਨਵਲ ਕਰਵਾਲਿਆ IIT ਖੜਗਪੁਰ ਦਾ ਇਹ ਪੁਰਾਣਾ ਵਿਦਿਆਰਥੀ ਤੇ ਅਰਵਿੰਦ ਕੇਜਰੀਵਾਲ ਦਾ ਪੂਰਾ ਹਿੱਕ ਦਾ ਵਾਲ, ਤਾਂ ਇਹ ਸਪੈਸ਼ਲ ਕਲਾਇਆ ਗਿਆ ਇੱਥੇ। ਤਾਂ ਫਿਰ ਉਸ ਤੋਂ ਬਾਅਦ ਇੱਕ ਦੂਸਰੀ ਫੋਟੋ ਆਉਂਦੀ ਹੈ ਜਿਹਦੇ ਵਿੱਚ ਇੰਟੈਲੀਜੈਂਸ ਦਾ ਚੀਫ ਬੈਠਾ ਵਾ ਸਾਡਾ ਪੰਜਾਬ ਦਾ, ਤੇ ਇਸ ਤੋਂ ਇਲਾਵਾ DGP ਬੈਠਾ ਵਾ। ਤਾਂ ਉਸ ਮੀਟਿੰਗ ਦੀ ਵੀ ਤਸਵੀਰ ਜਦੋਂ ਆ ਗਈ, ਫਿਰ ਬਾਅਦ ਦੇ ਵਿੱਚ ਪੁੱਛਣ ਕੀਤੀ ਜਾਂਦੀ ਹੈ ਕਿ ਵਿਅਕਤੀ ਕੌਣ ਆ। ਫਿਰ ਇਹ ਪਤਾ ਲੱਗਦਾ ਕਿ ਨਵਲ ਅਗਰਵਾਲ ਜੀ ਹੈ, ਭੇਜੇ ਗਏ ਨੇ ਦਿੱਲੀ ਤੋਂ। ਫਿਰ ਪਤਾ ਕੀਤਾ ਜਾਂਦਾ ਕਿ ਇਹਨਾਂ ਨੂੰ ਇੱਕ ਦਫ਼ਤਰ ਮਿਲਿਆ ਹੋਇਆ, ਰੂਮ ਮਿਲਿਆ ਹੋਇਆ ਸੈਕਟਰੀਏਟ ਦੇ ਵਿੱਚ, ਜਦ ਕਿ ਬਾਅਦ ਚ ਕਨਫਰਮ ਕਰਦਾ ਉਹ ਪੱਤਰਕਾਰ ਜਿਹੜਾ ਇਹਦੇ ਤੇ ਸਾਰੀ ਗੱਲਬਾਤ ਕਰ ਰਿਹਾ ਸੀਗਾ, ਤਾਂ ਉਹ ਦਾਅਵਾ ਕਰਦਾ ਹੈ ਕਿ ਜਦੋਂ ਗੱਲਬਾਤ ਕੀਤੀ ਤਾਂ ਪਤਾ ਲੱਗਿਆ ਕਿ ਰਾਘਵ ਚੱਡਾ ਨੂੰ ਉਹ ਕਮਰਾ ਅਲਾਟ ਹੋਇਆ ਹੋਇਆ। ਤਾਂ ਇਸ ਤੋਂ ਪਹਿਲਾਂ ਉਹਦੀ ਗੱਲ ਹੁੰਦੀ ਹੈ ਤਾਂ ਉਸੇ ਦਫ਼ਤਰ ਚੋਂ PA ਬੋਲਦਾ ਤੇ ਕਹਿੰਦਾ ਕਿ ਨਵਲ ਜੀ ਇੱਥੇ ਬਹਿੰਦੇ ਆ। ਬਾਅਦ ਚ ਉਹ ਮੁੱਕਰ ਜਾਂਦਾ, ਕਹਿੰਦਾ ਜੀ ਮੈਂ ਮਿਸਗਾਈਡ ਹੋ ਗਿਆ ਸੀ, ਉਹ ਬੰਦਾ ਹੈ ਨਹੀਂ। ਤਾਂ ਕੁੱਲ ਮਿਲਾ ਕੇ ਮਤਲਬ ਕਿ ਦਾਅਵਾ ਹੋਇਆ ਨਿਊਜ਼ ਰਿਪੋਰਟ ਦੇ ਵਿੱਚ ਕਿ ਇਹ ਸਾਹਿਬ ਜਿਹੜੇ ਆ ਉਹ ਸਪੈਸ਼ਲ ਆ ਕੇ ਮੀਟਿੰਗਾਂ ਚ ਬਹਿੰਦੇ ਆ, ਮਤਲਬ ਕਿ ਇੱਥੇ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਨਿਗਰਾਨ ਬੈਠੇ ਨੇ ਦਿੱਲੀ ਦੇ। ਤਾਂ ਇਹ ਆਪਣੇ ਆਪ ਦੇ ਵਿੱਚ ਬਹੁਤ ਵੱਡੀ ਗੱਲ ਸੀਗੀ। ਇਸ ਤੋਂ ਇਲਾਵਾ ਜੇ ਤੁਸੀਂ ਦੇਖੋਗੇ ਤਾਂ ਰੇਰਾ ਦੇ ਕਰਤਾ ਧਰਤਾ ਸਤਿਆ ਗੋਪਾਲ ਨੂੰ ਬਿਠਾ ਦਿੱਤਾ ਗਿਆ। ਰੇਰਾ ਦੇ ਮੈਂਬਰ ਰਾਕੇਸ਼ ਗੋਇਲ ਜੀ ਲਾ ਦਿੱਤੇ ਗਏ ਪਿਛਲੇ ਦਿਨੀ। ਮਤਲਬ ਕਿ ਦਿੱਲੀ ਤੋਂ ਇੱਕ ਹਫ਼ਤੇ ਦੇ ਅੰਦਰ ਅੰਦਰ 3-4 ਬੰਦਿਆਂ ਦੀ ਖਬਰ ਜਿਹੜੀ ਉਹ ਆ ਗਈ। ਤੇ ਇਸ ਤੋਂ ਬਾਅਦ ਹੁਣ ਜਿਹੜੇ ਹੈਗੇ ਨੇ ਵਿਰੋਧੀ ਧਿਰ ਦੇ ਲੀਡਰ ਪ੍ਰਤਾਪ ਸਿੰਘ ਬਾਜਵਾ, ਤਾਂ ਉਹਨਾਂ ਨੇ ਇਹ ਇੱਕ ਚਿੱਠੀ ਜਿਹੜੀ ਹੈ ਉਹ ਲਿਖੀ ਹੈ ਰਾਜਪਾਲ ਨੂੰ। ਤਾਂ ਜਿਵੇਂ ਤੁਸੀਂ ਕਹਿ ਦਿੱਤਾ ਕਿ ਰਾਜਪਾਲ ਦੇ ਨਾਲ ਤੇ ਇਹਨਾਂ ਦਾ ਖਾਸ ਪਿਆਰ ਹੈ, ਹੋ ਸਕਦਾ ਕੋਈ ਕਾਰਵਾਈ ਹੋ ਜਾਵੇ। ਪਰ ਵੱਡੀ ਗੱਲ ਇਹ ਆ ਕਿ ਦੇਖੋ ਖਬਰਾਂ ਆ ਰਹੀਆਂ ਨੇ, ਕੁਝ ਲੋਕ ਬੋਲ ਰਹੇ ਨੇ, ਕੁਝ ਗੱਲਾਂ ਜਿਹੜੀਆਂ ਸੋਸ਼ਲ ਮੀਡੀਆ ਤੇ ਵੀ ਵੇਖਣ ਨੂੰ ਮਿਲਦੀਆਂ, ਸਿਆਸੀ ਤੌਰ ਤੇ ਵੀ ਖਾਨਾ ਪੂਰਤੀਆਂ। ਪਰ ਜੇ ਕੋਈ ਚੁੱਪ ਹੈ ਤਾਂ ਉਹ ਬਹੁਤ ਵੱਡਾ ਧੜਾ ਇੱਕ ਸਮਰਥਕਾਂ ਦਾ ਚੁੱਪ ਆ, ਤੇ ਇੱਕ ਕਹਿ ਲਓ ਕਿ ਛੋਟਾ ਜਿਹਾ ਧੜਾ ਜਿਹੜੇ ਕੁਰਸੀਆਂ ਦੇ ਨਾਲ ਚਿੰਬੜ ਗਏ ਨੇ ਇਨਕਲਾਬੀ, ਤੇ ਜਿਹੜੇ ਕਹਿੰਦੇ ਸਨ ਕਿ ਅਸੀਂ ਬਦਲਾਅ ਦੇ ਦੂਤ ਆ, ਉਹ ਬਦਲਾਅ ਦੂਤ ਵੀ ਬਿਲਕੁਲ ਚੁੱਪ ਹੋ ਗਏ ਨੇ ਇਸ ਮਾਮਲੇ ਦੇ ਵਿੱਚ। ਕੋਈ ਗੱਲ ਕਰਕੇ ਰਾਜ਼ੀ ਨਹੀਂ। ਅਸੀਂ ਵਰਜ਼ਨ ਲੈਣ ਵਾਸਤੇ ਕਈਆਂ ਦੇ ਨਾਲ ਰਾਬਤਾ ਕੀਤਾ, ਚਾਹੇ ਕੋਈ ਪਾਰਟੀ ਦਾ ਚੀਫ ਸਪੋਕਸ ਪਰਸਨ ਹੋਵੇ, ਚਾਹੇ ਕੋਈ ਇਹਨਾਂ ਦਾ ਅਫਸਰ ਹੋਵੇ, ਚਾਹੇ CMO ਦਾ ਬੁਲਾਰਾ ਕਿਉਂ ਨਾ ਹੋਵੇ, ਸਾਰੇ ਧੜ ਵੱਟ ਗਏ। ਇੰਨੀ ਜ਼ਿਆਦਾ ਘੁਰਕੀ ਹੈ ਕਿ ਕੋਈ ਪ੍ਰਤੀਕਰਮ ਵੀ ਨਹੀਂ, ਕੋਈ ਰੱਦੇ ਅਮਲ ਵੀ ਨਹੀਂ ਹੈ। ਇਸ ਕਰਕੇ ਹੁਣ ਇਹਨਾਂ ਨੇ ਚਿੱਠੀ ਲਿਖ ਦਿੱਤੀ ਹੈ। ਚਿੱਠੀ ਇਹਨਾਂ ਦੀ ਜਿਹੜੀ ਹੈ ਉਹ ਮੈਂ ਪੜ੍ਹੀ ਹੈ ਸਾਰੀ। ਉਹਦੇ ਵਿੱਚ ਮੋਟੇ ਤੌਰ ਤੇ ਇਹਨਾਂ ਨੇ ਇਹੀ ਮੰਗ ਕੀਤੀ ਹੈ ਕਿ ਜੋ ਇੱਕ ਹਲਫ ਲਿਆ ਜਾਂਦਾ ਹੈ, ਮਤਲਬ ਕਿ ਭੇਤ ਗੁਪਤ ਰੱਖਣ ਦਾ ਜੋ ਸੰਵਿਧਾਨਕ ਹਲਫ ਹੁੰਦਾ ਹੈ, ਉਸ ਹਲਫ ਦਾ ਉਲੰਘਣ ਹੋਇਆ, ਇਹਨਾਂ ਤੇ ਕਾਰਵਾਈ ਬਣਦੀ ਹੈ।